लहंदे ते चढ़दे पंजाब दे सजनों ते मित्रों अस्सलाम वालेकुम वरहमतुल्लाह वबरकातुहू। मैं तुहाडा मेज़बान असगर पंवार ते तुसी वेख रहे हो मेरा यूट्यूब चैनल लहंदा पंजाब व्लॉग ते फेसबुक पेज असगर पंवार लहंदा पंजाब व्लॉग। सजनों ते मित्रों तुसी जानते हो कि पुराने वक्तां दे विच जदों कोई भी आबादी या पिंड आबाद किया जाता सी वो नहर के कंढे ते किया जाता सी। आ नहर अज माड़ी वाली नहर है, राजवा सूआ भी इहनूं असीं आखने। इस कंढे ते आबाद पिंड अज तुहानूं विखावांगे माड़ी हज़ारा। बहुत ही तारीखी पिंड, सन 47 तो पहले कई 100 साल पहले का आबाद ये पिंड अज तुहानूं विखावांगे। इस पिंड सब तो पहले कराड़, हिंदू, कंबो, मुख्तलिफ होर मजहब के लोग वसते सन। 47 की वंड वेले इतों उठ के वो सरहद पार चले गए तो उधरों उठ के लोग मुसलमान जिहड़े ने वो इस पिंड दे विच आ गए। इस पिंड दी काफ़ी सारिया मशहूर सुगातां भी ने, इंशाअल्लाह वो भी तुहानूं अज विखावांगे। पुरानियां बिल्डिंगां भी विखावांगे इंशाअल्लाह, ते ये खूबसूरत पिंड भी विखावांगे। आओ साडे नाल असीं तुहानूं पिंड विखाने आ इंशाअल्लाह। अज दा खूबसूरत पिंड माड़ी हज़ारा। सजनों ते मित्रों साडा अज दा पिंड है सरदार हज़ारा सिंह दा पिंड माड़ी हज़ारा। लहंदे पंजाब दा एक सोहना जिहा पिंड लैके अज तुहाडी खिदमत विच हाज़र हां। पर पिंड दे बारे दस्सण तो पहले सन 47 दे वंड तो पहलां दीयां चंद गल्लां तुहाडे नाल शेयर करना चाहांगा। वंड तो पहलां इस पिंड विच हर पासे खुशियां, रौनकां ते रल मिल के रहण दे रिवाज आम सन। ਉਹ ਆਪਣੇ ਨਵੇਂ ਮਕਾਨ ਤੇ ਮਹਾੜੀਆਂ ਹਵੇਲੀਆਂ ਬਣਾ ਰਹੇ ਸਨ, ਜਿਵੇਂ ਇਹਨਾਂ ਹਵੇਲੀਆਂ ਵਿੱਚ ਸਦਾ ਵਸਦਿਆਂ ਰਹਿਣਾ ਹੈ। ਗਲੀਆਂ ਦੇ ਵਿੱਚ ਖੇਡਦੇ ਨਿਆਣੇ ਬਿਲਕੁਲ ਬੇਖਬਰ ਸਨ ਕਿ ਇੱਕ ਦਿਨ ਇਹ ਗਲੀਆਂ, ਇਹ ਘਰ, ਇਹ ਚੁਬਾਰੇ, ਇਹ ਹਵੇਲੀਆਂ ਤੇ ਮਹਾੜੀਆਂ ਛੱਡ ਕੇ ਅਣਜਾਣੀ ਮੰਜ਼ਿਲ ਦੀ ਤਰਫ ਜਾਣਾ ਪਵੇਗਾ। ਇੱਕ ਦੂਜੇ ਦੇ ਦੁੱਖ ਸੁੱਖ ਨੂੰ ਵੰਡਣ ਵਾਲੇ ਬਜ਼ੁਰਗ, ਧਰਤੀ ਦਾ ਸੀਨਾ ਪਾੜ ਕੇ ਸੋਨੇ ਚਾਂਦੀ ਦੀਆਂ ਖੇਤੀਆਂ ਉਗਾਉਣ ਵਾਲੇ ਗੱਭਰੂ ਰਾਜ਼ੀ ਖੁਸ਼ੀ ਰਹਿ ਰਹੇ ਸਨ। ਸ਼ਰਮਾਂ ਤੇ ਇੱਜ਼ਤਾਂ ਵਾਲੀਆਂ ਧੀਆਂ ਤੇ ਗੈਰਤਾਂ ਦੇ ਰਾਖੇ ਵੀਰ, ਡੇਰਿਆਂ ਤੇ ਬੈਠੇ ਸਰਦਾਰ ਬਿਲਕੁਲ ਨਹੀਂ ਜਾਣਦੇ ਸਨ ਕਿ ਇਹ ਸਾਰਾ ਕੁਝ ਛੱਡ ਕੇ ਇੱਕ ਦਿਨ ਅਣਡਿੱਠੇ ਪ੍ਰਦੇਸ਼ ਜਾਣਾ ਪਵੇਗਾ। 47 ਦੀ ਵੰਡ ਹੋ ਗਈ, ਆਜ਼ਾਦੀ ਲੱਭ ਗਈ। ਵਸਦੇ ਤੇ ਹੱਸਦੇ ਘਰਾਂ ਨੂੰ ਛੱਡ ਕੇ ਸਰਹੱਦ ਪਾਰ ਚਲੇ ਗਏ ਤੇ ਚੜ੍ਹਦੇ ਪੰਜਾਬ ਵਿੱਚੋਂ ਸਾਡੇ ਮੁਸਲਮਾਨ ਭਰਾ ਇਸੇ ਤਰ੍ਹਾਂ ਰਿਜ਼ਕਾਂ ਨਾਲ ਭਰੇ ਘਰ ਛੱਡ ਕੇ ਸਰਹੱਦ ਪਾਰ ਕਰਕੇ ਸੋਹਣੇ ਪਾਕਿਸਤਾਨ ਦੇ ਸੋਹਣੇ ਸੂਬੇ ਲਹਿੰਦੇ ਪੰਜਾਬ ਵਿੱਚ ਆ ਵਸੇ। ਇਹਨਾਂ ਮਹਾਜਰਾਂ ਵਾਸਤੇ ਕੁਝ ਵੀ ਨਹੀਂ ਸੀ ਬਦਲਿਆ, ਬਸ ਦੋ ਸ਼ੈਵਾਂ ਬਦਲੀਆਂ ਸਨ, ਇੱਕ ਮੁਲਕ ਦਾ ਨਾਂ ਤੇ ਦੂਜਾ ਵਸੇਬ। 77 ਵਰ੍ਹਿਆਂ ਬਾਅਦ ਅੱਜ ਵੀ ਇਸ ਪਿੰਡ ਦੇ ਮਹਾਜਰ ਆਪਣੇ ਉਹਨਾਂ ਘਰਾਂ ਨੂੰ ਯਾਦ ਕਰ ਕਰਕੇ ਰੋਂਦੇ ਨੇ, ਪਰ ਵਾੜਾਂ ਤੇ ਦੀਵਾਰਾਂ ਹੋਣ ਕਾਰਨ ਅੱਜ ਉਹ ਜਾ ਕੇ ਉਹਨਾਂ ਘਰਾਂ ਨੂੰ, ਉਹਨਾਂ ਗਲੀਆਂ ਨੂੰ ਵੇਖ ਨਹੀਂ ਸਕਦੇ। ਮਿੱਤਰੋ, ਅੱਜ ਅਸੀਂ ਪੰਜਾਬ ਦੀ ਵੰਡ ਨੂੰ ਦੋ ਨਾਵਾਂ ਨਾਲ ਯਾਦ ਕਰਨੇ ਆ, ਇੱਕ ਲਹਿੰਦਾ ਪੰਜਾਬ ਤੇ ਦੂਜਾ ਚੜ੍ਹਦਾ ਪੰਜਾਬ। ਚੜ੍ਹਦਾ ਪੰਜਾਬ ਹਿੰਦੁਸਤਾਨ ਦਾ ਹੈ ਤੇ ਲਹਿੰਦਾ ਪੰਜਾਬ ਪਾਕਿਸਤਾਨ ਦਾ ਹਿੱਸਾ ਬਣਿਆ। ਅੱਲਾ ਦਾ ਸ਼ੁਕਰ ਹੈ ਕਿ ਲਹਿੰਦੇ ਪੰਜਾਬ ਦੇ ਵਾਸੀਆਂ ਨੂੰ ਆਜ਼ਾਦੀ ਵੀ ਮਿਲੀ ਤੇ ਜੀਵਨ ਦੇ ਪੂਰੇ ਹੱਕ ਵੀ ਮਿਲੇ, ਪਰ ਚੜ੍ਹਦੇ ਪੰਜਾਬ ਦੇ ਵਾਸੀ ਅੱਜ ਵੀ ਸਾਡੇ ਵਰਗੀ ਆਜ਼ਾਦੀ ਨੂੰ ਤਰਸ ਰਹੇ ਨੇ। ਸਜਣੋ ਤੇ ਮਿੱਤਰੋ, ਇਸੇ ਤਰ੍ਹਾਂ ਇਸ ਪਿੰਡ ਮਾੜੀ ਹਜ਼ਾਰੇ ਦੇ ਲੋਕ ਵੀ ਆਪਣਾ ਘਰ-ਬਾਰ ਛੱਡ ਕੇ ਲਹਿੰਦੇ ਪੰਜਾਬ ਵਿੱਚ ਆ ਵਸੇ। ਅੱਜ ਇਹ ਖੁਸ਼ਹਾਲ ਵੀ ਨੇ ਤੇ ਆਜ਼ਾਦ ਵੀ ਨੇ। ਮਿੱਤਰੋ, ਕਦੀਮੀ ਪਿੰਡ, ਤਾਰੀਖੀ ਪਿੰਡ ਮਾੜੀ ਹਜ਼ਾਰਾ ਜ਼ਿਲ੍ਹਾ ਪਾਕਪਤਨ ਦੇ ਤਹਿਸੀਲ ਆਰਿਫਵਾਲਾ ਦੇ ਵਿੱਚ ਇਹ ਸੂਏ ਦੇ ਕੰਢੇ ਤੇ ਆਬਾਦ ਹੈ। ਸੂਏ ਦਾ ਨਾਂ ਹੈ ਮਾੜੀ ਵਾਲਾ ਸੂਆ। ਕਬੂਲੇ ਦੇ ਬਿਲਕੁਲ ਨਜ਼ਦੀਕ ਹੈ, ਉਹਦੀ ਨਿਆਈ ਦੇ ਵਿੱਚ। ਇਹਦੇ ਆਂਢੀ ਗਵਾਂਢੀ ਪਿੰਡਾਂ ਦੀ ਗੱਲ ਕਰੀਏ ਤੇ ਕਬੂਲਾ ਲਹਿੰਦੇ ਪਾਸੇ, ਚੜ੍ਹਦੇ ਪਾਸੇ ਪਾਕਪਤਨ ਸ਼ਹਿਰ ਤੇ ਕੁਤਬ ਵਾਲੇ ਪਾਸੇ ਆਰਿਫਵਾਲਾ ਸ਼ਹਿਰ ਤੇ ਦੱਖਣ ਵਾਲੇ ਪਾਸੇ ਬਹਾਵਲ ਨਗਰ ਸ਼ਹਿਰ ਹੈ। ਇਸ ਤੋਂ ਇਲਾਵਾ ਛੋਟੇ ਵੱਡੇ ਪਿੰਡਾਂ ਦੀ ਗੱਲ ਕਰੀਏ ਤੇ ਕਾਲੇ ਪਠਾਨ 18 KB, 17 KB, 41 EB, 37 EB, 19 KB, ਮੌਜ਼ਾ ਮੱਗਰ, ਮਾੜੀ ਹੈਬਤ ਵਾਲੀ, ਨੂਰਾ ਰੱਥ, ਤੁਰੇਜ਼ ਰੱਥ, ਨੁਸਰਤ ਰੱਥ, ਇਸ ਤਰ੍ਹਾਂ ਹੋਰ ਛੋਟੇ ਵੱਡੇ ਕਾਫੀ ਸਾਰੇ ਪਿੰਡ ਆਬਾਦ ਨੇ। ਲਹਿੰਦੇ ਪੰਜਾਬ ਦੇ ਇਸ ਪਿੰਡ ਮਾੜੀ ਹਜ਼ਾਰੇ ਦਾ ਨਾਂ
ਇੱਥੋਂ ਦੇ ਵਸਣ ਵਾਲੇ ਬਹੁਤ ਵੱਡੇ ਜ਼ਿਮੀਂਦਾਰ ਸਰਦਾਰ ਹਜ਼ਾਰਾ ਸਿੰਘ ਦੇ ਨਾਂ ਤੋਂ ਰੱਖਿਆ ਗਿਆ। ਉਹਦੀਆਂ ਬਹੁਤ ਵੱਡੀਆਂ ਹਵੇਲੀਆਂ ਤੇ ਮਾੜੀਆਂ ਸਨ, ਜਿਹੜੀ ਵਜ੍ਹਾ ਤੋਂ ਇਸ ਪਿੰਡ ਦਾ ਨਾਂ ਵੀ ਮਾੜੀ ਹਜ਼ਾਰਾ ਮਸ਼ਹੂਰ ਹੋ ਗਿਆ। ਵੰਡ ਤੋਂ ਬਾਅਦ ਮਾੜੀ ਹਜ਼ਾਰਾ ਤੇ ਅਰੂਜ ਆਇਆ ਜਦੋਂ ਪੀਰ ਗੁਲਾਮ ਕਾਦਰ ਚਿਸ਼ਤੀ ਰਹਿਮਤੁल्लाह ਅਲੈਹ ਇੱਥੇ ਵਸਦੇ ਸਨ, ਜਿਹੜੇ ਕਿ ਬੜੇ ਹੀ ਨੇਕ ਤੇ ਪਾਰਸਾ ਤੇ ਅੱਲਾਹ ਤਾਲਾ ਦੇ ਬਜ਼ੁਰਗ ਇਨਸਾਨ ਸਨ। ਮਿੱਤਰੋ, ਮਾੜੀ ਹਜ਼ਾਰਾ ਦੇ ਚੰਦ ਨਾਮਵਰ ਸ਼ਖਸੀਅਤ ਦਾ ਤਜ਼ਕਰਾ ਕਰੀਏ ਤੇ ਬਸ਼ੀਰ ਅਹਿਮਦ ਸੁਖੇਰਾ ਸਾਹਿਬ ਨੰਬਰਦਾਰ ਨੇ, ਤੇ ਉਹਨਾਂ ਤੋਂ ਬਾਅਦ ਪੀਰ ਸਾਬਰ ਅਲੀ ਚਿਸ਼ਤੀ, ਪੀਰ ਮਤਲੂਬ ਹੁਸੈਨ ਚਿਸ਼ਤੀ, ਚੌਧਰੀ ਫੈਜ਼ ਰਸੂਲ ਬਹੁਤ ਵੱਡੇ ਸਮਾਜੀ ਕਾਰਕੁਨ ਨੇ, ਗਰੀਬਾਂ ਦੇ ਹਮਦਰਦ ਨੇ, ਤੇ ਉਹਨਾਂ ਦੇ ਨਾਲ ਹੁੰਦੇ ਨੇ ਚੌਧਰੀ ਖਾਵਰ ਸਾਹਿਬ, ਜਿਹੜੇ ਕਿ ਬਹੁਤ ਹੀ ਨੇਕ ਸੀਰਤ ਇਨਸਾਨ ਨੇ। ਡਾਕਟਰ ਮੁਨੱਵਰ ਹੁਸੈਨ ਸਾਹਿਬ, ਡਾਕਟਰ ਮੁਮਤਾਜ਼ ਹੁਸੈਨ ਟੀਚਰ ਵੀ ਨੇ, ਰਿਟਾਇਰਡ ਟੀਚਰ ਵੀ ਨੇ, ਅੱਗੇ ਜਾ ਕੇ ਤੁਹਾਡੀ ਗੱਲਬਾਤ ਵੀ ਕਰਵਾਵਾਂਗੇ ਉਹਨਾਂ ਨਾਲ। ਚੌਧਰੀ ਅਕਬਰ ਅਲੀ ਸਾਹਿਬ ਤੇ ਮਾਸਟਰ ਮੁਹੰਮਦ ਯਾਰ ਸਾਹਿਬ। ਉਹਨਾਂ ਤੋਂ ਇਲਾਵਾ ਇਰਸ਼ਾਦ ਅਹਿਮਦ ਦੀਨਦਾਰ, ਜਿਹੜੇ ਕਿ ਅੱਲਾਹ ਪਾਕ ਨੂੰ ਪਿਆਰੇ ਹੋ ਗਏ, ਜਿਨ੍ਹਾਂ ਕੋਲ ਚੜ੍ਹਦੇ ਪੰਜਾਬ ਤੋਂ ਲੋਕ ਆਂਦੇ ਜਾਂਦੇ ਰਹਿੰਦੇ ਨੇ। ਮਿੱਤਰੋ, ਇਸ ਸਕੂਲ ਦੀ ਪੜ੍ਹਾਈ ਦੀ ਗੱਲ ਕਰੀਏ ਤੇ ਇੱਥੋਂ ਦੇ ਬਾਲਾਂ ਵਾਸਤੇ ਇੱਕ ਅਲੱਗ ਸਕੂਲ ਹੈ ਤੇ ਬਾਲੜੀਆਂ ਵਾਸਤੇ ਅਲੱਗ ਸਕੂਲ ਬਣਿਆ ਹੋਇਆ ਹੈ। ਜਿਹੜਾ ਮੁੰਡਿਆਂ ਦਾ ਸਕੂਲ ਹੈ ਉਹ ਹਾਈ ਸਕੂਲ ਹੈ ਤੇ ਬੜੀ ਹੀ ਅੱਛੀ ਤਾਲੀਮੋ ਤਦਰੀਸ ਉੱਥੇ ਹੋ ਰਹੀ ਹੈ। ਮਿੱਤਰੋ, ਇਸ ਪਿੰਡ ਦੇ ਵਿੱਚ 2-3 ਮਸਜਿਦਾਂ ਨੇ ਜਿਹੜੀਆਂ ਕਿ ਹਰ ਵੇਲੇ ਨਮਾਜ਼ੀਆਂ ਨਾਲ ਭਰੀਆਂ ਰਹਿੰਦੀਆਂ ਨੇ। ਸਾਰਿਆਂ ਦਰਮਿਆਨ ਹੁਸਨੇ ਇਤਫਾਕ ਹੈ, ਪਿਆਰ ਮੁਹੱਬਤ ਕਰਨ ਵਾਲੇ ਇਹ ਨਮਾਜ਼ੀ ਸਾਰੇ ਇੱਕ ਜਗ੍ਹਾ ਤੇ ਇਕੱਠੇ ਹੋ ਕੇ ਨਮਾਜ਼ਾਂ ਪੜ੍ਹਦੇ ਨੇ। ਇਹ ਇਹਨਾਂ ਦੀ ਜਾਮਿਆ ਮਸਜਿਦ ਹੈ, ਤੁਸੀਂ ਵੇਖ ਲਓ। ਇਸ ਵਕਤ ਇਹ ਬੰਦ ਹੈ, ਲੇਕਿਨ ਜਦੋਂ ਨਮਾਜ਼ ਦਾ ਟਾਈਮ ਹੋਏਗਾ ਉਦੋਂ ਖੁੱਲ ਜਾਏਗੀ। ਮਿੱਤਰੋ, ਆਓ ਹੁਣ ਤੁਹਾਡੀ ਗੱਲਬਾਤ ਕਰਾਉਂਦੇ ਆ ਚੱਕ ਮਾੜੀ ਹਜ਼ਾਰਾ ਦੀ ਬਹੁਤ ਹੀ ਮਾਰੂਫ ਸ਼ਖਸੀਅਤ ਸਰ ਮੁਮਤਾਜ਼ ਹੁਸੈਨ ਸਾਹਿਬ ਨਾਲ। ਲਹਿੰਦੇ ਤੇ ਚੜ੍ਹਦੇ ਪੰਜਾਬ ਤੋਂ ਦੋਸਤੋ ਤੇ ਸੱਜਣੋ ਤੇ ਮਿੱਤਰੋ, ਤੁਹਾਨੂੰ ਅੱਗੇ ਅਰਜ਼ ਕੀਤਾ ਕਿ ਅਸੀਂ ਮਾੜੀ ਹਜ਼ਾਰੇ ਦੀ ਅੱਜ ਵੀਡੀਓ ਬਣਾ ਰਹੇ ਹਾਂ। ਮਾੜੀ ਹਜ਼ਾਰੇ ਦੀ ਇੱਕ ਬਹੁਤ ਹੀ ਮਾਰੂਫ ਤੇ ਮਸ਼ਹੂਰ ਤੇ ਕਾਬਲੇ ਇੱਜ਼ਤ ਕਾਬਲੇ ਇਹਤਰਾਮ ਸ਼ਖਸੀਅਤ ਸਰ ਮੁਮਤਾਜ਼ ਸਾਹਿਬ, ਜਿਹੜੇ ਕਿ ਰਿਟਾਇਰਡ ਟੀਚਰ ਵੀ ਨੇ, ਔਰ ਸਾਡੀ ਇਹ ਖੁਸ਼ਕਿਸਮਤੀ ਕਿ ਇਹਨਾਂ ਨਾਲ ਬੜੇ ਅਰਸੇ ਤੋਂ ਦੁਆ ਸਲਾਮ ਵੀ ਹੈ। ਤੇ ਅੱਜ ਅਸੀਂ ਇਹਨਾਂ ਦੀ ਦਾਵਤ, ਇਹਨਾਂ ਦੇ ਪਿੰਡ ਦੀ ਸੈਰ ਕਰ ਰਹੇ ਹਾਂ ਤੇ ਤੁਹਾਨੂੰ ਵਿਖਾ ਰਹੇ। ਉਹਨਾਂ ਨਾਲ ਵੀ ਚੰਦ ਇੱਕ ਗੱਲਾਂ ਕਰਾਂਗੇ ਇਸ ਪਿੰਡ ਦੇ ਬਾਰੇ, ਤੁਹਾਡੇ ਨਾਲ ਸਾਰਾ ਕੁਝ ਸ਼ੇਅਰ ਕਰਾਂਗੇ। अस्सलाम वालेकुम। वालेकुम सलाम जी। सर जी, की हाल चाल है? अल्हम्दुलिल्लाह। ठीक हो सर जी? सर जी, किन्ने अरसे तो इस पिंड 'ਚ बैठे ਆਪਾਂ? मैं तो जी पैदा ही इस पिंड 'ਚੋਂ ਹਾਂ। माशाअल्लाह माशाअल्लाह। सर जी, ਇਸ ਪਿੰਡ ਨੂੰ ਆਖਿਆ ਜਾਂਦਾ ਮਾੜੀ ਹਜ਼ਾਰਾ। जी जी। ਇਹਨੂੰ ਮਾੜੀ ਹਜ਼ਾਰਾ ਕੀ ਮਾਨਾ ਕੀ ਹੈ? ਜਾਂ ਕਿਸੇ ਸਿੱਖ ਦਾ ਨਾਂ ਸੀ ਜਾਂ ਕਿਸੇ ਸਰਦਾਰ ਦਾ ਨਾਂ ਸੀ? जी माड़ी महल माड़ियां तो मशहूर है। अच्छा जी। यानी अच्छा मकान बड़ा सारा कोई महल चबारा तरस। टाइप। महल तरस। हाँ जी। अच्छा। ਉਹ ਮਾੜੀ ਤੇ ਹਜ਼ਾਰਾ ਇੱਥੇ ਸਿੱਖ ਹੈ, अच्छा। ਜਿੰਦੇ ਨਾਂ ਤੇ ਮਾੜੀ ਹਜ਼ਾਰਾ ਰੱਖਿਆ ਗਿਆ ਕਿਉਂਕਿ ਉਹ ਵੱਡਾ ਸੀ ਇੱਥੋਂ ਦਾ। ਮਾੜੀ ਹਜ਼ਾਰਾ। हाँ ਅੱਛਾ। जी। ਯਾਨੀ ਕਿ ਉਸ ਜਿਹੜਾ ਹਜ਼ਾਰਾ ਸਿੰਘ ਹੈ ਸੀ, ਹਾਂਜੀ। ਉਸ ਦੇ ਮਹਲ ਮਹਾੜੀਆਂ ਦੀ ਵਜ੍ਹਾ ਤੋਂ ਪਿੰਡ ਮਸ਼ਹੂਰ ਪਿੰਡ ਹੋਇਆ। ਮਸ਼ਹੂਰ ਹੋਇਆ ਮਾੜੀ ਹਜ਼ਾਰਾ। ਹਾਂਜੀ, ਬਹੁਤ ਇਹ ਖੂਬਸੂਰਤ ਇੱਕ ਚੀਜ਼ ਸਾਨੂੰ ਮਿਲੀ ਹੈ। ਘਰ ਸਨ, ਬਹੁਤ ਵੱਡੀਆਂ ਹਵੇਲੀਆਂ ਸਨ, ਜਿੰਨੀ ਵਜ੍ਹਾ ਤੋਂ ਇਸ ਇਲਾਕੇ ਨੂੰ ਮਾੜੀ ਹਜ਼ਾਰਾ ਆਖਿਆ ਗਿਆ। ਇੱਥੇ ਕਿਹੜੇ ਕਿਹੜੇ ਕੌਮਾਂ ਨੇ ਜਿਹੜੀਆਂ ਆਬਾਦ ਨੇ ਇਸ ਵਕਤ? ਇੱਥੇ ਜੀ ਚੂੰਕਿ ਹਿੰਦੂ ਜ਼ਿਆਦਾ ਲੋਕ ਇੱਥੇ ਆਬਾਦ ਸਨ 47 ਤੋਂ ਪਹਿਲੇ। 47 ਤੋਂ ਪਹਿਲੇ। ਅੱਛਾ ਜੀ। ਜਦੋਂ ਇਹ 47 ਚ ਫਿਰ ਪਾਰਟੀਸ਼ਨ ਹੋ ਗਈ, ਹਾਂਜੀ। ਇੱਥੋਂ ਦੇ ਫਿਰ ਹਿੰਦੂ ਉੱਠੇ ਤੇ ਫਿਰ ਮਾੜੀ ਵਿੱਚ ਵੀ ਲੋਕ ਮਹਾਜਰ ਬਹੁਤ ਜ਼ਿਆਦਾ ਤਾਦਾਦ ਚ ਆ ਗਏ। ਉਧਰੋਂ ਇੱਧਰ ਆ ਗਏ। ਹਾਂਜੀ, ਇੱਥੇ 3-4 ਕੌਮਾਂ ਤੋਂ ਜ਼ਿਆਦਾ ਹੀ ਬਲਕਿ ਹੈਗੀਆਂ ਨੇ ਜਿਹੜੇ ਮਹਾਜਰ ਨੇ, ਜਿਹੜੇ ਮਹਾਜਰ ਲੋਕ ਨੇ। ਇਹ ਜਿਹੜੇ ਮਹਾਜਰ ਲੋਕ ਨੇ ਉੱਥੋਂ ਪਿੱਛੋਂ ਕਿਹੜੇ ਜ਼ਿਲ੍ਹੇ ਦੇ ਨੇ? ਇਹ ਫਿਰੋਜ਼ਪੁਰ ਦੇ ਨੇ, ਫਿਰੋਜ਼ਪੁਰ ਦੇ। ਜ਼ਿਆਦਾ ਲੋਕ ਫਿਰੋਜ਼ਪੁਰ ਦੇ ਨੇ। ਹਾਂਜੀ। ਹੁਣ ਇਸ ਵਕਤ ਕਿਹੜੀਆਂ ਕੌਮਾਂ ਨੇ ਜਿਹੜੀਆਂ ਜ਼ਿਆਦਾ ਕਾਸ਼ਤਕਾਰ ਨੇ ਜਾਂ ਰਕਬਿਆਂ ਦੇ ਮਾਲਕ ਨੇ? ਇੱਥੇ ਜੋਈਏ ਨੇ ਜੀ, ਇੱਥੇ ਸੁਖੇਰੇ ਨੇ, ਇੱਥੇ ਸੰਗਲੇ ਨੇ, ਯਾਨੀ ਇਹ 3-4 ਕੌਮਾਂ ਜਿਹੜੇ ਲੋਹਾਰੇ ਕੇ ਵੱਜਦੇ ਨੇ ਜੀ, ਚੌਧਰੀ ਸਦਾਂਦੇ ਨੇ, ਹਾਂਜੀ। ਉਹ ਹਨ ਜੀ ਇੱਥੇ। ਉਹਨਾਂ ਦੀ ਜ਼ਮੀਨਾਂ ਜ਼ਿਆਦਾ ਨੇ ਸਾਰਿਆਂ ਨਾਲੋਂ। ਅੱਛਾ। ਤੇ ਗੈਰ ਕਾਸ਼ਤਕਾਰ ਵੀ ਇੱਥੇ ਹੈਗੇ ਨੇ? ਘਰ ਕਾਸ਼ਤਕਾਰ ਵੀ ਬਹੁਤ ਹੈ ਜੀ। ਸਰ ਜੀ, ਇੱਕ ਚੀਜ਼ ਹੋਰ ਮੈਂ ਪੁੱਛਣੀ ਸੀ ਕਿ ਇਸ ਪਿੰਡ ਦਾ ਇੱਕ ਜਿਹੜਾ ਹੁੱਕੇ ਦਾ ਫੁੱਲ ਹੁੰਦਾ ਹੈ, ਉਹ ਹਾਂਜੀ। ਬੜਾ ਮਸ਼ਹੂਰ ਹੈ। ਜੀ ਹੈ ਸੀ ਜੀ, ਅੱਗੇ ਅੱਗੇ ਹੈ ਮਸ਼ਹੂਰ ਸੀ, ਸੀ, ਹੁਣ ਅੱਗੇ ਨਹੀਂ। ਹੁਣ ਨਹੀਂ ਜੀ, ਉਹ ਫੌਤ ਹੋ ਗਿਆ। ਉਹਦੀ ਕੀ ਵਜ੍ਹਾ ਹੈ ਜੀ, ਕਿਉਂ ਮਸ਼ਹੂਰ ਹੈ? ਉਹ ਜੀ ਫੁੱਲ ਬਣਾਉਂਦਾ ਸੀ ਅੱਛਾ ਜੀ। ਘੁਮਿਆਰ ਸਨ? ਕੁਮਿਆਰ, ਅੱਛਾ ਜੀ। ਤੇ ਜ਼ੋਰ ਨਾਲ ਫੁੱਲ ਨੂੰ ਸੱਟ ਦੇਣਾ ਉਹਨੇ ਫਰਸ਼ ਤੇ? ਫਰਸ਼ ਤੇ। ਅੱਛਾ ਜੀ। ਉਹਨੇ ਆਖਣਾ ਜੇ ਟੁੱਟ ਗਿਆ ਤਾਂ ਮੇਰਾ, ਬਚ ਗਿਆ ਤਾਂ ਤੁਹਾਡਾ।
ਉਹ ਫਿਰ ਬਿਲਕੁਲ। ਫੁੱਲ ਮਜ਼ਬੂਤ ਬਣਾਉਂਦਾ ਸੀ। ਅੱਛਾ ਜੀ। ਫਿਰ ਉਹਦੀ ਮਸ਼ਹੂਰੀ ਫਿਰ ਬਹੁਤ ਦੂਰ ਤੱਕ ਵਿਕਦਾ, ਮੇਲਿਆਂ 'ਚ ਜਾਂਦੇ ਫੁੱਲ ਵੇਚਣ ਅੱਛਾ ਤੇ ਬੜੇ ਫੁੱਲ ਉਹਨਾਂ ਦੇ ਵਿਕਦੇ ਸੀ। ਤੇ ਹੁਣ ਉਹ ਬੰਦਾ ਫੌਤ ਹੋ ਗਿਆ, ਹੁਣ ਉਹਨੂੰ ਪੁੱਛ ਲੈਂਦਾ ਇਹਦਾ ਹਾਲ ਨਹੀਂ ਐਡ ਹੈ। ਹਾਲ ਕਰਦੇ ਹੈਗੇ ਨੇ ਭਾਂਡੇ ਭੁੰਡੇ ਹਾਂ ਨੇ? ਬਣਾਉਂਦੇ ਹਨ ਥੋੜੇ ਅੱਜ ਬਹੁਤ। ਵੀ ਉਹਨਾਂ ਦੇ ਲੱਗੇ ਨੇ ਹਾਂਜੀ ਚੱਕ ਅੱਜ ਵੀ ਚੱਕ ਦੇ ਫੁੱਲ ਵੀ ਬਣਾਉਂਦੇ ਹਨ। ਅੱਛਾ ਜੀ। ਲੇਕਿਨ ਉਹਨਾਂ ਮਸ਼ਹੂਰ ਉਹ ਨਹੀਂ। ਮਸ਼ਹੂਰ ਨਹੀਂ। ਕੀ ਬਾਤ ਹੈ। ਹੁੱਕਿਆਂ ਦੇ ਉੱਪਰ ਜਿਹੜਾ ਫੁੱਲ ਰੱਖਿਆ ਜਾਂਦਾ ਉਹਨਾਂ ਦੀ ਗੱਲ ਕਰਦੇ ਜੀ ਨੇ। ਜੀ ਤੇ ਤੁਹਾਡਾ ਪਿੰਡ ਵੇਖ ਕੇ ਸਾਨੂੰ ਬੜੀ ਖੁਸ਼ੀ ਹੋਈ ਜੀ। ਅਲਹਮਦੁਲਿਲਾ। ਤੇ ਇਹ ਸੜਕਾਂ ਸੋਲੰਗ ਸਾਰਾ ਬਣਿਆ ਮੁਕੰਮਲ ਨੇ, ਨਾਲੀਆਂ ਨੂਲੀਆਂ ਸਾਰੀਆਂ ਪਿੰਡ ਦੀਆਂ? ਤਕਰੀਬਨ ਮੁਕੰਮਲ ਹਨ ਜੀ, ਲੇਕਿਨ ਬਣੀਆਂ ਤਾਂ ਬਹੁਤ ਅਰਸੇ ਦੀਆਂ ਹਨ। ਅੱਛਾ ਫਿਰ ਹੁਣ ਡੈਮੇਜ ਵੀ ਹੋ ਡੈਮੇਜ ਵੀ ਹੋਈਆਂ ਹੋਈਆਂ ਨੇ। ਹਾਂਜੀ ਪਾਣੀ ਸਾਫ਼ ਪੀਣ ਦਾ ਪਲਾਂਟ ਵਗੈਰਾ ਲੱਗਿਆ? ਪਲਾਂਟ ਵੀ ਲੱਗਾ ਹੈ ਜੀ, ਸਾਫ਼ ਪਾਣੀ ਪੀਣ ਵਾਸਤੇ ਮਿਲ ਜਾਂਦਾ? ਸਾਫ਼ ਪਾਣੀ ਪੀਣ ਵਾਸਤੇ ਮਿਲ ਜਾਂਦਾ ਹੈ ਜੀ। ਮਸਜਿਦ ਚ ਲਾਇਆ ਹੋਇਆ। ਐਸੇ ਮਸਜਿਦ ਚ ਕਿ ਦੂਸਰੀ ਚ? ਉਹ ਦੂਸਰੀ ਚ। ਅੱਛਾ ਜੀ। ਦੂਸਰੀ ਮਸਜਿਦ। ਆਪਣੇ ਇਸ ਪਿੰਡ ਦੇ ਵਿੱਚ ਬੱਚਿਆਂ ਤੇ ਬੱਚੀਆਂ ਵਾਸਤੇ ਸਕੂਲ ਵੀ ਹੈਗੇ ਨੇ? ਜੀ ਬਿਲਕੁਲ, ਬੱਚਿਆਂ ਦਾ ਸਕੂਲ ਹੈ ਹਾਈ ਸਕੂਲ ਹੈ ਜੋ ਕਿ ਹਾਈ ਸਕੂਲ ਹੈ, ਜੀ। ਤੇ ਬੱਚਿਆਂ ਦਾ ਸਕੂਲ ਹੈ ਜੋ ਕਿ ਪ੍ਰਾਇਮਰੀ। ਪ੍ਰਾਇਮਰੀ। ਹਾਂਜੀ। ਤੁਸੀਂ ਚਾਹੁੰਦੇ ਹੋ ਕਿ ਉਹਨਾਂ ਨੂੰ ਵੀ ਤਰੱਕੀ ਮਿਲ ਜਾਵੇ? ਹੁਣੇ ਤੇ ਚਾਹੀਦੀ ਹੈ ਜੀ, ਬੱਚਿਆਂ ਨੂੰ ਜ਼ਿਆਦਾ ਤਰੱਕੀ ਦੇਣੀ ਬੱਚਿਆਂ ਦੇ ਚਾਹੀਦੀ ਸਕੂਲ ਨੂੰ ਜ਼ਿਆਦਾ ਤਰੱਕੀ ਚਾਹੀਦੀ ਹੈ, ਕਿਉਂਕਿ ਬੱਚਿਆਂ ਦਾ ਬਾਹਰ ਦੂਸਰੇ ਸ਼ਹਿਰਾਂ ਦੇ ਪਿੰਡਾਂ 'ਚ ਜਾਣਾ ਬਹੁਤ ਮੁਸ਼ਕਲ ਹੋ ਹੈ। ਜਾਂਦਾ ਮੁਸ਼ਕਲ ਹੋ ਜਾਂਦਾ ਹੈ ਜੀ। ਬਿਲਕੁਲ, ਅਸੀਂ ਵੀ ਦਰਖਾਸਤ ਕਰਾਂਗੇ ਹਕੂਮਤ ਵਕਤ ਦੇ ਅੱਗੇ ਕਿ ਮਾੜੀ ਹਜ਼ਾਰਾ ਦੇ ਵਿੱਚ ਜਿਹੜੇ ਬੱਚੀਆਂ ਦਾ ਸਕੂਲ ਹੈ ਉਸ ਨੂੰ ਕਮ ਸੇ ਕਮ ਐਲੀਮੈਂਟਰੀ ਲਾਜ਼ਮੀ ਕਰੋ। ਹਾਂਜੀ ਲਾਜ਼ਮੀ ਕਰਨਾ ਚਾਹੀਦਾ। ਬਹੁਤ ਮਿਹਰਬਾਨੀ ਸਰ ਜੀ। ਤਾਬੇਦਾਰ ਮਿਲ ਕੇ ਜਨਾਬ, ਬਹੁਤ ਖੁਸ਼ੀ ਅੱਲਾ ਹੋਈ। ਖੁਸ਼ ਰੱਖੇ ਜੀ। ਅੱਲਾਹ ਪਾਕ ਤੁਹਾਨੂੰ ਸਿਹਤ ਦੇਵੇ, ਸਲਾਮਤੀ ਰੱਖੇ। ਆਮੀਨ ਜੀ। ਅੱਲਾਹ ਪਾਕ ਪਿੰਡ ਵਾਲਿਆਂ ਦੇ ਸਾਰੇ ਵਸਨੀਕਾਂ ਤੇ ਕੋਈ ਪ੍ਰੋਬਲਮ ਕੋਈ ਪਰੇਸ਼ਾਨੀ ਨਾ ਆਵੇ। ਅੱਲਾਹ ਪਾਕ ਆਪਣੇ ਹਿਫਜ਼ ਓ ਅਮਾਨ ਵਿੱਚ ਰੱਖੇ। ਆਮੀਨ। ਮਿੱਤਰੋ, ਇਸ ਪਿੰਡ ਦੀਆਂ ਵੱਡੀਆਂ ਫਸਲਾਂ ਦੀ ਗੱਲ ਕਰੀਏ ਤੇ ਸਭ ਤੋਂ ਵੱਡੀ ਫਸਲ ਹੈ ਕਣਕ। ਉਸ ਤੋਂ ਬਾਅਦ ਕਪਾਹ, ਮੱਕੀ, ਆਲੂ, ਝੋਨਾ, ਤਿਲ ਤੇ ਨਿੱਕੀਆਂ ਵੱਡੀਆਂ ਸਬਜ਼ੀਆਂ ਉਗਾਈਆਂ ਜਾਂਦੀਆਂ ਨੇ। ਇਹ ਲੋਕ ਖੁਸ਼ਹਾਲ ਨੇ, ਆਪਣੇ ਘਰਾਂ ਦੇ ਵਿੱਚ ਜਾਨਵਰ ਮਾਲ ਡੰਗਰ ਵੀ ਪਾਲਦੇ ਨੇ ਤੇ ਖੇਤਾਂ ਦੇ ਵਿੱਚ ਮਿਹਨਤ ਮਜ਼ਦੂਰੀ ਵੀ ਕਰਦੇ ਨੇ। ਮਿੱਤਰੋ, ਅਗਰ ਇਸ ਪਿੰਡ ਨੂੰ ਆਉਣ ਵਾਲੀਆਂ ਸੜਕਾਂ ਤੇ ਜਾਣ ਵਾਲੀਆਂ ਸੜਕਾਂ ਦੀ ਗੱਲ ਕਰੀਏ ਤੇ ਪਾਕਪੰਥ ਤੋਂ ਵੱਡਾ ਰੋਡ ਬਹਾਵਲ ਨਗਰ ਜਾ ਰਿਹਾ ਹੈ। ਉਹ ਸੜਕ ਦੇ ਵਿੱਚੋਂ ਲਿੰਕ ਸੜਕ ਜਿਹੜੀ ਹੈ ਉਹ ਇਸ ਪਿੰਡ ਨੂੰ ਆਉਂਦੀ ਹੈ। ਦੂਜੀ ਸੜਕ ਕਬੂਲੇ ਵਾਲੇ ਪਾਸੋਂ ਆਉਂਦੀ ਹੈ ਜਿਹੜੀ ਕਿ ਸਭ ਤੋਂ ਜ਼ਿਆਦਾ ਇਸਤੇਮਾਲ ਕੀਤੀ ਜਾਂਦੀ ਹੈ। ਇਹਨਾਂ ਵੱਡੀਆਂ ਸੜਕਾਂ ਤੋਂ ਇਲਾਵਾ ਛੋਟੀਆਂ ਸੜਕਾਂ ਤੇ ਕੱਚੀਆਂ ਸੜਕਾਂ ਵੀ ਇਸ ਪਿੰਡ ਨੂੰ ਆ ਕੇ ਮਿਲਦੀਆਂ ਨੇ, ਜਿਹੜੇ ਕਿ ਮੁਖਤਲਿਫ ਪਿੰਡਾਂ ਨਾਲ ਇਹਨੂੰ ਮਿਲਾਉਂਦੀਆਂ ਨੇ। ਇਸ ਪਿੰਡ ਦੇ ਵਿੱਚ ਬਿਜਲੀ ਦੀ ਬੁਨਿਆਦੀ ਸਹੂਲਤ ਵੀ ਮੌਜੂਦ ਹੈ, ਪਰ ਡਿਸਪੈਂਸਰੀ ਜਾਂ ਸਿਹਤ ਦੀ ਸਹੂਲਤ ਮੌਜੂਦ ਨਹੀਂ ਹੈ। ਜੀ ਸੱਜਣੋ, ਅੱਜ ਦਾ ਪਿੰਡ ਕਿੱਦਾਂ ਦਾ ਲੱਗਿਆ, ਕਿਵੇਂ ਲੱਗਿਆ, ਇਹਦੇ ਬਾਰੇ ਲਾਜ਼ਮੀ ਇੱਕ ਕਮੈਂਟ ਕਰਨਾ, ਔਰ ਮਾੜੀ ਹਜ਼ਾਰੇ ਦੇ ਲੋਕਾਂ ਦੇ ਬਾਰੇ ਲਾਜ਼ਮੀ ਇੱਕ ਕਮੈਂਟ ਕਰਨਾ। ਤੁਹਾਡੇ ਕਮੈਂਟਾਂ ਦਾ, ਤੁਹਾਡੀ ਐਪਰੀਸੀਏਸ਼ਨ ਦਾ ਸਾਨੂੰ ਇੰਤਜ਼ਾਰ ਰਹੇਗਾ। ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਵਿੱਚ। ਉਦੋਂ ਤੱਕ ਪਾਕਿਸਤਾਨ ਜ਼ਿੰਦਾਬਾਦ।